ਹਾਂਜੀ ਹੈਲੋ। ਹਾਂਜੀ ਸੰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣਾ ਸਵਾਲ ਨਹੀਂ ਹੈਗਾ, ਇੱਕ ਸੁਜੈਸ਼ਨ ਆ। ਲਾਸਟ ਮੰਥ ਮੈਂ T12 ਦਾ ਨਾ ਲੋਡ ਬੁੱਕ ਕੀਤਾ ਸੀਗਾ, ਤੇ ਜਦੋਂ ਹੁਣ ਮੈਂ ਬ੍ਰੋਕਰ ਨੂੰ ਕਾਲ ਕੀਤੀ ਤੇ ਮੈਨੂੰ ਕਹਿੰਦਾ ਵਟ ਇਜ਼ ਯੋਰ ਰੇਟ ਔਨ ਦਿਸ ਲੋਡ, ਹੈ ਨਾ। ਤੇ ਮੈਂ ਉਹਨੂੰ ਕਿਹਾ 4800 ਤੇ ਕਹਿੰਦਾ ਓਕੇ, ਤੇ ਮੈਂ ਆਈ ਵਿਲ ਸੈਂਡ ਯੂ ਰੇਟ ਕਾਊਂਟ। ਉਹਨੇ ਮੈਨੂੰ ਰੇਟ ਕਾਊਂਟ ਸੈਂਡ ਕੀਤੀ। ਉਹਨੇ ਮੈਨੂੰ 3 ਵਾਰ ਕਨਫਰਮ ਕੀਤਾ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਨਾ, ਤੇ 3 ਵਾਰੀ ਉਹਨੂੰ 48 ਦੱਸਿਆ, ਤੇ ਉਹਨੇ ਮੈਨੂੰ ਰੇਟ ਕਾਊਂਟ ਸੈਂਡ ਕੀਤੀ 2700 ਦੀ। ਉਹ ਤੁਹਾਡੀ ਠੀਕ ਹੈ ਨਾ। ਓਕੇ, ਪਤਾ ਕੀ ਹੋਇਆ, ਮੈਨੂੰ ਨਾ ਉਦੋਂ ਹੀ ਸ਼ੱਕ ਪੈ ਗਿਆ। ਮੈਂ ਕਿਹਾ ਵੀ 48 ਤੋਂ ਮੰਗਿਆ, ਤੇ ਇਹਨੇ ਮੈਨੂੰ ਉਦੋਂ ਹੀ, ਮਤਲਬ T12 ਇੱਕ ਇਹੋ ਜਿਹੀ ਕੰਪਨੀ ਹੈ ਜਿਹੜੀ ਬਹੁਤ ਬਾਰਗੇਨ ਕਰਦੀ ਹੈ ਨਾ। ਉਹਨੇ ਮੇਰੇ ਨਾਲ ਕੋਈ ਬਾਰਗੇਨ ਨਹੀਂ ਕੀਤੀ, ਉਹਨੇ ਸਟਰੇਟ ਵੇ ਕਹਿੰਦਾ ਓਕੇ ਆਈ ਵਿਲ ਸੈਂਡ ਯੂ ਰੇਟ ਕਾਊਂਟ। ਉਹਨੇ ਮੈਨੂੰ ਰੇਟ ਕਾਊਂਟ ਸੈਂਡ ਕਰਤੀ 2700 ਦੀ। ਹੁਣ ਆਪਣੇ ਪੰਜਾਬੀ ਜਾਂ ਆਪਣੇ ਕੋਈ ਵੀ ਬੰਦਾ ਹੈ ਨਾ, ਉਹਦੇ ਜਦੋਂ ਆਪਾਂ ਈ ਸਾਈਨ ਕਰਦੇ ਹਾਂ ਤਾਂ ਆਪਾਂ ਚੰਗੀ ਤਰ੍ਹਾਂ ਪੜ੍ਹਦੇ ਨਹੀਂ ਹੈਗੇ ਰੇਟ ਕਾਊਂਟ ਨੂੰ, ਹੈ ਨਾ। ਮੇਰਾ ਉਦੋਂ ਮੱਥਾ ਠਣਕਿਆ ਵੀ ਨਹੀਂ, ਜਿਹੜਾ ਇਹਨੇ ਨਾ ਮੈਨੂੰ ਮਤਲਬ ਬਿਨਾਂ ਬਾਰਗੇਨਿੰਗ ਕੀਤੇ ਇਹਨੇ ਮੈਨੂੰ, ਹਾਂ, ਨੈਗੋਸ਼ੀਏਟ ਕੀਤੇ, ਤੇ ਇਹਨੇ ਮੈਨੂੰ ਰੇਟ ਮੈਨੂੰ ਮੂੰਹ ਮੰਗਿਆ ਦੇ ਦਿੱਤਾ। ਤੇ ਕੋਈ ਨਾ ਕੋਈ ਦਾਲ 'ਚ ਕਾਲਾ ਆ, ਹੈ ਨਾ। ਤੇ ਜਦੋਂ ਮੈਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ 2700 ਦਾ ਨਾ ਲਿਖਿਆ ਆ, ਤੇ ਮੈਂ ਸਾਈਨ ਤਾਂ ਨਹੀਂ ਕੀਤੀ, ਹੈ ਨਾ, ਕਿਉਂਕਿ ਉਹ ਜਿਹੜੀ ਰੇਟ ਕਾਊਂਟ ਆ ਨਾ, ਉਹ ਖੋਲਣ ਨੂੰ ਵੀ 5-7-10 ਸੈਕਿੰਡ ਲੱਗਦੇ ਆ ਨਾ। ਜਦ ਤੱਕ ਆਪਾਂ ਕਰਦੇ ਵੀ ਆਪਾਂ ਕੋਈ ਲੋਡ ਹੋਰ ਨਾ ਚੱਕ ਕੇ ਆਪਾਂ ਜਲਦੀ ਜਲਦੀ ਇਹਨੂੰ ਰੇਟ ਨੂੰ ਸਾਈਨ ਕਰਕੇ ਇਹਨੂੰ ਭੇਜ ਦਈਏ, ਹੈ ਨਾ। ਤੇ ਬਾਅਦ 'ਚ ਜਦੋਂ ਹੁਣ ਮੈਂ ਦੇਖਿਆ 2700 ਹੈ, ਤੇ ਮੈਂ ਉਹਨੂੰ ਕਾਲ ਕੀਤੀ ਤੇ ਕਹਿੰਦਾ 48 ਥੋੜ੍ਹਾ ਦੇਣਾ ਸੀ ਤੈਨੂੰ ਮੈਂ, ਹੈ ਨਾ। ਜੇ ਤੁਸੀਂ ਚੱਕ ਕੇ ਲੈ ਜਾਂਦੇ ਮੁੜ ਕੇ 2700 ਮਿਲਣਾ ਸੀ, ਦੇਖਣਾ ਸੀ ਜਿੱਦਾਂ ਹੁਣ ਸੀਗਾ। ਤੇ ਇਹ ਦੇਖੋ, ਆਪਾਂ ਇਹਦੇ ਵਿੱਚ ਇਹ ਆ ਕਿ ਸਿੱਖਣ ਨੂੰ ਇਹ ਚੀਜ਼ ਮਿਲਦੀ ਕਿ ਆਪਾਂ ਕੋਈ ਵੀ ਲੋਡ ਬੁੱਕ ਕਰਨ ਤੋਂ ਪਹਿਲਾਂ ਉਹਨੂੰ ਰੇਟ ਨੂੰ ਪ੍ਰੋਪਰਲੀ ਚੈੱਕ ਆਊਟ ਕਰਕੇ, ਉਹਦੇ ਵਿੱਚ ਕੀ ਸ਼ਰਤਾਂ ਨਿਯਮ ਜੋ ਵੀ ਹੈਗੇ ਇਹਨਾਂ ਨੂੰ ਰੀਡ ਆਊਟ ਕਰਕੇ, ਤੇ ਫਿਰ ਆਪਾਂ ਸਾਈਨ ਕਰੀਏ, ਹੈ ਨਾ। ਤੇ ਮੇਰੇ ਵੱਲੋਂ ਇਹੀ ਇੱਕ ਸੁਜੈਸ਼ਨ ਸੀਗਾ ਕਿ ਆਪਾਂ ਰੇਟ ਕਾਊਂਟ ਨੂੰ ਜ਼ਰੂਰ ਚੰਗੀ ਤਰ੍ਹਾਂ ਪੜ੍ਹ ਲਿਆ ਕਰੀਏ। ਬਿਲਕੁਲ, ਬਹੁਤ ਵਧੀਆ, ਧੰਨਵਾਦ ਤੁਹਾਡਾ। ਬਿਲਕੁਲ, ਜਿਹੜਾ ਭਾਈ ਸਾਹਿਬ ਉਹਨਾਂ ਦਾ ਜਿਹੜਾ ਆਨਸਰ ਸੀ, ਕੁਐਸਚਨ ਤੇ ਆਨਸਰ ਸੀਗਾ ਨਾ, ਇਹ ਬਿਲਕੁਲ ਸਾਨੂੰ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈਗਾ, ਨਹੀਂ ਤਾਂ ਮੁੜ ਕੇ ਵੀ ਬੰਦਾ ਆਲਾ ਦੁਆਲਾ, ਕਿਉਂਕਿ ਉਹਨਾਂ ਨੂੰ ਪਤਾ ਵੀ ਬਹੁਤ ਸਾਰੇ ਲੋਕ ਪੜ੍ਹਦੇ ਨਹੀਂ, ਤਦੇ ਕਰਕੇ ਹੁਣ ਮੈਂਸ਼ਨ ਨਹੀਂ ਕੀਤਾ। ਇਹ ਇੱਕ ਵੈਰੀ ਬੈਡ ਬਿਜ਼ਨਸ ਪ੍ਰੈਕਟਿਸ ਆ। ਇਹ ਤਾਂ ਮਤਲਬ ਜਾਣ ਬੁੱਝ ਕੇ ਆਪਣੇ ਕਸਟਮਰ ਨੂੰ ਧੋਖੇ 'ਚ ਰੱਖਣ ਵਾਲੀ ਗੱਲ ਨਹੀਂ, ਰਮਨ ਜੀ। ਨਹੀਂ, ਇਹ ਦੇਖੋ, ਕਹਿੰਦੇ ਹੁੰਦੇ ਆ ਕਿ ਚਲਾਕੀਆਂ ਹੁੰਦੀਆਂ, ਬੜੇ ਬੜੇ ਬ੍ਰੋਕਰ ਬੈਠੇ ਆ ਜਿਨ੍ਹਾਂ ਦੇ ਵਿੱਚ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਬੜੇ ਸਿਚੁਏਸ਼ਨ ਆ। ਜਦੋਂ ਤੁਸੀਂ ਦੋਨੋਂ ਸਾਈਡ ਆਫ ਦਾ ਟੇਬਲ, ਹੈ ਨਾ, ਉਦੋਂ ਤੁਹਾਨੂੰ ਸਮਝ ਆਉਂਦੀ ਹੈ ਵੀ ਕਈ ਜਿਹੜੀ ਬੈਕ ਐਂਡ ਤੇ ਸਟੋਰੀ ਕਈ ਵਾਰੀ ਬੜੀ ਮਤਲਬ ਕਿ ਤੁਹਾਨੂੰ ਹੈਰਾਨ ਕਰਨ ਵਾਲੀ ਹੁੰਦੀ ਹੈ। ਠੀਕ ਹੈ, ਕਿ ਜਿਹਦੇ ਵਿੱਚ ਤੁਸੀਂ ਦੇਖਦੇ ਆ ਵੀ ਆਪਣਾ ਨਾ ਕੀ ਲੈਂਦੇ ਆ। ਹੁਣ ਮੰਨ ਲਓ ਕਿ ਬ੍ਰੋਕਰ ਦੇ ਆਫਿਸ ਦੇ ਵਿੱਚ ਚੱਲ ਰਿਹਾ ਕੰਮ, ਠੀਕ ਹੈ ਨਾ। ਉਹਨਾਂ ਨੇ ਬ੍ਰੋਕਰ ਨੂੰ, ਜਿਹੜਾ ਬੰਦਾ ਕੰਮ ਕਰਦਾ, ਉਹਨੂੰ ਕਿਹਾ ਵੀ ਤੂੰ ਲੋਡ ਆਪਣਾ ਜਿਹੜਾ ਪੋਸਟ ਕਰ ਦੇ, ਠੀਕ ਹੈ। ਫਿਰ ਨਾ ਕੀ ਲੈਂਦੇ ਆ ਕਿ ਬ੍ਰੋਕਰ ਜਿਹੜਾ ਆ ਉਹ ਟਰਾਈ ਕਰ ਰਿਹਾ ਕਿ ਲੋਡ ਮੈਂ ਘੱਟ ਤੋਂ ਘੱਟ ਕਰਾਂ, ਟਰਾਈ ਕਰ ਰਿਹਾ, ਠੀਕ ਹੈ। ਸ਼ਾਮ ਦਾ ਟਾਈਮ ਹੈ, ਬਿਜ਼ੀ ਆ, ਇੱਕਦਮ ਮੁੜ ਕੇ ਭੁੱਲ ਗਿਆ, ਠੀਕ ਹੈ। ਹੁਣ ਉਹ ਲੋਡ ਜਿਹੜਾ ਆ ਉਹ ਹੁਣ ਦੂਜੇ ਦਿਨ ਕਵਰ ਨਹੀਂ ਹੋਣਾ ਉਸ ਪ੍ਰਾਈਸ ਤੇ। ਉਹ ਜਿਹੜੀਆਂ ਬਹੁਤ ਚੀਜ਼ਾਂ ਬੈਕ ਐਂਡ ਤੇ ਹੁੰਦੀਆਂ ਆ, ਜਿਹੜੀਆਂ ਕਿ ਸਾਨੂੰ ਪਤਾ ਨਹੀਂ ਹੁੰਦੀਆਂ ਕਿ ਉਹ ਕੀ ਹੋ ਰਿਹਾ ਉਹਦੇ ਨਾਲ, ਠੀਕ ਹੈ ਨਾ। ਸੋ ਉਹ ਆਪਣੀ ਗਲਤੀ ਛੁਪਾਉਣ ਦਾ ਮਾਰਾ ਉਹ ਫਿਰ ਵੱਡਾ ਝੂਠ ਬੋਲਦਾ ਕਿ ਓਕੇ ਠੀਕ ਹੈ, ਕੋਈ ਨਹੀਂ, ਤੈਨੂੰ ਇੰਨੇ ਦੇ ਦਿੰਦਾ, ਪਰ ਉਹ ਰੇਟ ਕਾਊਂਟ ਭੇਜ ਦਿੰਦਾ ਜਿੱਦਾਂ ਇਹਨਾਂ ਨੇ ਭਾਜੀ ਉਹਨਾਂ ਨੇ ਕਿਹਾ। ਐਂਡ ਡੈਫੀਨੇਟਲੀ ਬਹੁਤ ਜ਼ਰੂਰੀ ਗੱਲ ਆ ਕਿ ਤੁਸੀਂ ਜੋ ਸਿਗਨੇਚਰ ਕਰਦੇ ਆ, ਤੁਸੀਂ ਉਹ ਸਾਈਨ ਕਰਦੇ ਆ। ਅੱਜ ਕੱਲ ਲੋਡ ਚੱਕਣ ਦੀ ਏਡੀ ਕਾਹਲੀ ਹੁੰਦੀ ਆ, ਔਰ ਲੋਡ ਲੈਣ ਦੀ ਏਡੀ ਕਾਹਲੀ ਹੁੰਦੀ ਆ। ਜਦੋਂ ਕੋਈ ਵੀ ਤੁਸੀਂ ਐਂਡ ਮੈਜੋਰਟੀ ਜਿਹੜੇ ਲੋਡ ਨਾ ਇਸ ਵੇਲੇ, ਜਦੋਂ ਤੁਸੀਂ ਡਿਊ ਡਿਲੀਜੈਂਸ ਨਹੀਂ ਕਰਦੇ, ਉਹਦੀ ਬੈਕਗਰਾਊਂਡ ਚੈੱਕ ਨਹੀਂ ਕਰਦੇ, ਉਹਦੀ ਬ੍ਰੋਕਰ ਦੀ ਨਹੀਂ ਕਰਦੇ, ਜਾਂ ਤੁਸੀਂ ਹੋਰ ਚੀਜ਼ਾਂ ਕਿਉਂ ਇਹ ਚੀਜ਼ਾਂ ਮਸਲੇ ਖੜੇ ਹੁੰਦੇ ਆ। ਜਦੋਂ ਆਪਾਂ ਬ੍ਰੋਕਰ ਨੂੰ ਕਾਲ ਕਰਦੇ ਆ ਤੇ ਬ੍ਰੋਕਰ ਆਪਾਂ ਨੂੰ 15 ਮਿੰਟ ਬਾਅਦ ਦੱਸਦਾ ਵੀ ਨਹੀਂ, ਮੈਂ ਤੈਨੂੰ ਲੋਡ ਨਹੀਂ ਦੇਣਾ, ਤੇਰਾ ਫਲਾਣੇ ਥਾਂ ਤੇ ਤੇਰੀ ਰਿਪੋਰਟ ਫਾਈਲ ਆ, ਫਲਾਣੇ ਥਾਂ ਤੇ ਤੇਰਾ ਆਹ ਫਾਈਲ ਆ, ਠੀਕ ਆ।
ਕੀ ਅਸੀਂ ਕਦੀ ਵੀ ਬ੍ਰੋਕਰ ਨੂੰ ਇਹ ਜਵਾਬ ਦਿੱਤਾ ਕਿ ਜਦੋਂ ਲੋਡ ਤੁਹਾਨੂੰ ਤੁਸੀਂ ਕਾਲ ਕਰਦੇ ਹੋ, ਤੁਸੀਂ ਪਹਿਲਾਂ ਚੈੱਕ ਕਰਦੇ ਹੋ ਤੇ ਉਹ ਤੁਹਾਨੂੰ ਕਾਲ ਆਉਂਦੀ ਹੈ, ਤੁਸੀਂ ਕਹਿੰਦੇ ਭਾਈ ਸੌਰੀ ਮੈਂ ਤੇਰਾ ਲੋਡ ਨਹੀਂ ਕਰ ਸਕਦਾ ਕਿਉਂਕਿ ਮੈਂ ਫਲਾਣੇ ਥਾਂ ਤੇ ਤੇਰੇ ਰਿਵਿਊ ਪੜ੍ਹੇ ਆ, ਮੈਂ ਫਲਾਣੇ ਥਾਂ ਤੇ ਤੇਰੀ ਰਿਪੋਰਟ ਪੜ੍ਹੀ ਆ, ਮੈਂ ਤੇਰੀ ਨਹੀਂ ਦੇਖ ਸਕਦਾ, ਤੇਰਾ ਲੋਡ ਨਹੀਂ ਚੱਕ ਸਕਦਾ। ਮੇਰੇ ਖਿਆਲ ਦੇ ਵਿੱਚ ਜਦੋਂ ਬ੍ਰੋਕਰ ਕਾਲ ਕਰਦਾ ਅਸੀਂ ਮੱਖੀਆਂ ਐਨ ਬਿਲਕੁਲ ਖਿੱਚ ਕੇ ਪੈ ਜਾਂਦੇ ਹਾਂ ਔਰ ਕੁਛ ਵੀ ਨਹੀਂ ਧਿਆਨ 'ਚ ਰਹਿੰਦਾ ਸਾਨੂੰ ਕਿ ਇਹ ਚੀਜ਼ ਕੀ ਹੁਣ ਕੀ ਆ, ਗਲਤ ਆ, ਚੰਗੀ ਆ। ਔਰ ਜਿੰਨੇ ਵੀ ਲੋਡ ਜਿਹੜੇ ਆ, ਜਿੰਨੇ ਵੀ ਲੋਡ ਤੁਹਾਨੂੰ ਪੇਮੈਂਟਾਂ ਖਰਾਬ ਹੁੰਦੀਆਂ ਸਾਰੀਆਂ ਹੁੰਦੀਆਂ, ਉਹ ਹਮੇਸ਼ਾ ਜਿਹੜੀ ਆਸਕਿੰਗ ਪ੍ਰਾਈਸ ਆ ਉਹ ਤੋਂ ਵੱਧ ਪ੍ਰਾਈਸ ਮਿਲੀ ਹੁੰਦੀ ਆ, ਉਹਨਾਂ ਲੋਡਾਂ ਦੇ ਵਿੱਚ ਖਰਾਬੀ ਹੁੰਦੀ ਹਮੇਸ਼ਾ। ਜਿੱਥੇ ਤੁਸੀਂ ਆਪਣਾ ਬੇਸਿਕ ਆਪਣਾ ਵਰਕ ਨਹੀਂ ਕਰਦੇ, ਠੀਕ ਹੈ ਨਾ। ਹੁਣ ਅਸੀਂ ਜਿੱਦਾਂ ਮੈਂ ਸੁਣਦਾ ਆ ਸਾਰਿਆਂ ਕੋਲੋਂ, ਕਹਿੰਦੇ ਜੀ ਹਰ ਘਰ ਦੇ ਵਿੱਚ ਡਿਸਪੈਚਰ ਬੈਠੇ ਆ, ਹੁਣ ਜਿਹੜੇ ਡਿਸਪੈਚਰ ਮੈਂ ਕਹਿੰਦਾ ਅੱਛਾ ਚਲੋ ਹਰ ਘਰ ਦੀ ਵੀ ਇੱਥੇ ਛੱਡੋ, ਜਿਹੜਾ ਇੱਥੇ ਬੈਠਾ ਹੈ, ਮੈਂ ਕਹਿੰਦਾ ਜਿਹੜੇ ਇੰਡੀਆ 'ਚ ਡਿਸਪੈਚਰ ਬੈਠੇ ਆ ਉਹ ਮਤਲਬ ਕਿ ਉਹਨਾਂ ਨੇ ਨਾ ਜਿੱਦਾਂ ਕਿ ਦੀਨ ਦੁਨੀਆ ਉਹਨਾਂ ਨੂੰ ਪਤਾ ਹੀ ਕੱਖ ਨਹੀਂ, ਉਹਨਾਂ ਨੂੰ ਇਹ ਆ ਵੀ 5000 ਲੋਡ ਆ, 3000 'ਚ ਵੀ ਅਸੀਂ ਚੱਕ ਲੈਣਾ ਕਿਉਂਕਿ ਅਸੀਂ ਕਰਾ ਲੈਣਾ, ਠੀਕ ਹੈ ਨਾ। ਇੱਥੇ ਬੰਦੇ ਸਾਡੇ ਉੱਦਾਂ ਦੇ ਹੈਗੇ ਜਿਹੜੇ ਮੂੰਹ ਚੱਕ ਕੇ ਕਰੀ ਜਾਂਦੇ ਆ, ਠੀਕ ਹੈ। ਐਂਡ ਦੈਟ ਇਜ਼ ਦਾ ਪ੍ਰੋਬਲਮ। ਵਿਸ਼ੇਸ਼ ਸਰਕਲ ਬਣਿਆ ਆ, ਬਸ ਉਹ ਘੁੰਮੀ ਜਾਂਦਾ ਆ। ਪ੍ਰੋਬਲਮ ਰਾਜਕਰਨ ਪ੍ਰੋਬਲਮ ਸਾਰੀ ਬੇਸਿਕ ਆ, ਬੇਸਿਕ ਪ੍ਰੋਬਲਮ ਆ ਵੀ ਪਹਿਲਾਂ ਕੈਲਕੂਲੇਟ ਕਰੋ ਕਿ ਤੁਹਾਨੂੰ ਤੁਹਾਡੀ ਕਾਸਟ ਕੀ ਆ, ਤੁਹਾਡੀ ਕਾਸਟ ਕੀ ਟਰੱਕ ਚਲਾਉਣ ਦੀ। ਜੇ ਤੁਸੀਂ ਕਾਸਟ ਹੁਣ ਜੇ ਦੇਖੋ ਯਾਰ ਤੁਸੀਂ ਰਾਜਕਰਨ ਆਪਾਂ ਬੈਠੇ ਆ, ਠੀਕ ਹੈ ਨਾ, ਆਪਾਂ ਨੂੰ ਜੇ ਪਤਾ ਲੱਗ ਗਿਆ ਵੀ ਆਹ ਜਿਹੜਾ ਇੱਕ ਸੈੱਲਫੋਨ ਮੈਂ ਵੇਚਣ ਲੱਗਾ ਇਹ ਸੈੱਲਫੋਨ 500 ਦਾ ਆਇਆ, ਤੁਸੀਂ 500 550 ਦਾ ਵੇਚੋਗੇ, 450 ਦਾ ਵੇਚ ਨਹੀਂ ਸਕਦੇ ਮੁੜ ਕੇ। ਜੇ ਤੁਸੀਂ ਅਕਲਮੰਦ, ਇੰਨੀ ਕੁ ਅਕਲ ਤੁਹਾਡੇ 'ਚ ਹੈਗੀ ਆ ਵੀ ਤੁਸੀਂ ਉਸ $500 ਵਾਲਾ ਸੈੱਲਫੋਨ 450 'ਚ ਨਹੀਂ ਵੇਚ ਸਕਦੇ, ਠੀਕ ਹੈ ਨਾ। ਤੁਹਾਡੇ ਦਿਮਾਗ ਦੇ ਵਿੱਚ ਇੱਕ ਹਿਊਮਨ ਨੇਚਰ ਆ, ਜਦੋਂ ਤੁਹਾਡੇ ਦਿਮਾਗ 'ਚ ਇੱਕ ਨੰਬਰ ਪੈ ਜਾਂਦਾ ਨਾ ਕਿ ਆਹ ਤੇਰੀ ਕਾਸਟ ਆ, ਉਹ ਤੋਂ ਬਾਅਦ 'ਚ ਵੀ ਜੇ ਤੁਸੀਂ ਉਸ ਤੋਂ ਥੱਲੇ ਵੇਚਦੇ ਆ ਫਿਰ ਤਾਂ ਤੁਸੀਂ ਆਟੋਮੈਟਿਕਲੀ ਬਿਜ਼ਨਸ ਤੋਂ ਬਾਹਰ ਜਾਣੇ ਚਾਹੀਦੇ, ਠੀਕ ਹੈ ਨਾ। ਸੋ ਇੱਕ ਵਾਰੀ ਵੇਚ ਲਓਗੇ, 2 ਵਾਰੀ ਕਰ ਲਓਗੇ, ਕਿੰਨੀ ਕੁ ਵਾਰੀ ਕਰੀ ਜਾਓਗੇ। ਸਹੀ। ਸੋ ਦਾ ਰੀਜ਼ਨ, ਸਾਡੀ ਰੀਜ਼ਨ ਇਹ ਆ ਕਿ ਸਾਨੂੰ ਬੇਸਿਕ ਨੌਲੇਜ ਜਿਹੜੀ ਆ ਨਾ ਇੰਡਸਟਰੀ ਦੀ, ਬੇਸਿਕ ਨੌਲੇਜ ਹੈ ਨਹੀਂ ਗੀ। ਅਸੀਂ ਕੈਲਕੂਲੇਸ਼ਨ ਕਰਦੇ ਨਹੀਂ ਗੇ, ਅਸੀਂ ਨਿੱਕੇ ਨਿੱਕੇ ਖਰਚੇ ਗਿਣਦੇ ਨਹੀਂ ਗੇ, ਠੀਕ ਹੈ ਨਾ। ਅਸੀਂ ਓਵਰਆਲ ਤੇਲ ਲਾਤਾ ਤੇ ਆਹ ਲਾਤਾ ਤੇ ਤਨਖਾਹ ਹੋ ਗਈ, ਆਹ ਹੋ ਗਈ, ਇੰਨੇ ਬਚ ਗਏ, ਗੱਲ ਖਤਮ ਹੋ ਗਈ। ਦੈਟ ਇਜ਼ ਦਾ ਪ੍ਰੋਬਲਮ ਹੋਰ ਕੋਈ ਨਹੀਂ ਗੀ। ਕਿਸੇ ਨੂੰ ਹੁਣ ਕੋਈ ਕਹਿੰਦਾ, ਮੈਂ ਸਾਰਿਆਂ ਨੂੰ ਕਹਿੰਦਾ ਜੀ ਰੇਟ ਆਪਣੇ ਡ੍ਰੌਪ ਨਾ ਕਰੋ, ਰੇਟ ਥੱਲੇ ਨਾ ਕਰੋ। ਯਾਰ ਮੇਰੀ ਗੱਲ ਸੁਣੋ, ਜੇ ਹੁਣ ਕੀ ਪਤਾ ਕਿਸੇ ਦਾ ਟਰੱਕ ਕਿੰਨੇ ਦਾ ਆਇਆ, ਉਹ ਕਿੰਨੀ ਪੇਮੈਂਟ ਆ, ਕਿਸੇ ਦਾ ਕੀ ਆ, ਕਿਸੇ ਦਾ ਕੀ। everyone should look into their own finances ਕਿ ਤੁਹਾਡਾ ਕੀ ਆ, ਤੁਹਾਨੂੰ ਕਿੰਨੇ 'ਚ ਵਾਰਾ ਖਾਂਦਾ ਹੈ। ਜੀ ਬਿਲਕੁਲ ਜੀ। ਆਪਣੇ ਅਗਲੇ ਕਾਲਰ ਨੇ ਸੁਖਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਕਰਨ VCP ਹਰਜੋਤ ਸਿੰਘ ਖਾਲਸਾ ਦਾ ਤੇ ਰਮਨ ਭਾਈ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜੋ ਬੜੀ ਵਧੀਆ ਇਨਫੋਰਮੇਸ਼ਨ ਦਿੰਦੇ ਨੇ। ਮੈਂ ਤੁਹਾਡਾ ਕਦੀ ਵੀ ਪ੍ਰੋਗਰਾਮ ਮਿਸ ਨਹੀਂ ਕਰਦਾ, ਭਾਵੇਂ ਰੈਗੂਲਰ ਬੇਸਿਸ ਸਵੇਰੇ ਸ਼ਾਮ ਦਾ ਤੇ ਭਾਵੇਂ ਵੀਰਵਾਰ ਦਾ ਹੋਵੇ। ਤੇ ਬਹੁਤ ਅੱਛਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਛਾ ਵੀਰ ਜੀ, ਮੇਰੀ 2 ਗੱਲਾਂ ਨੇ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਜੋ ਮੇਰੇ ਨਾਲ ਹੋਇਆ ਜੀ। ਮੈਂ 2 ਮਿੰਟ 'ਚ ਗੱਲ ਮੁਕਾਵਾਂਗਾ। ਤੇ ਪਹਿਲੀ ਗੱਲ ਇਹ ਹੈ ਕਿ ਮੈਂ ਨਾ ਵੈਸੇ ਚੱਲਦਾ ਤੇ ਕੈਲੀਫੋਰਨੀਆ ਤੋਂ ਟੈਕਸਸ ਨੂੰ ਚੱਲਦਾ ਵਾਂ, ਤੇ ਮੈਂ ਜਿਹੜਾ ਲੋਡ ਚੁੱਕਦਾ ਸੀ ਨਾ, ਮੈਂ ਹਰ ਵੇਲੇ ਇੱਕੋ ਬ੍ਰੋਕਰ ਕੋਲ ਚੁੱਕਦਾ ਸੀ ਲੋਡ। ਤੇ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਹੁਣ ਤੂੰ ਲੋਡ ਨਹੀਂ ਦਿੰਦਾ, ਕੀ ਗੱਲ? ਕਹਿੰਦਾ ਮੈਨੂੰ ਆਪ ਨਹੀਂ ਪਤਾ। ਤੇ ਮੈਨੂੰ ਕੱਲ ਉਹਦਾ ਫੋਨ ਆਇਆ, ਕਹਿੰਦਾ ਜਿਹੜਾ ਲੋਡ ਤੂੰ ਚੁੱਕਦਾ ਸੀ ਨਾ ਮੇਰੇ ਕੋਲੋਂ ਤੇ ਟੈਕਸ ਨਹੀਂ ਜਾਂਦਾ ਸੀ। ਮੈਂ ਕਿਹਾ ਹਾਂਜੀ। ਕਹਿੰਦਾ ਮੈਨੂੰ ਵੀ ਕਿਸੇ ਨੇ ਬਿਡਿੰਗ ਪਾਤੀ, ਅੱਗੋਂ ਬ੍ਰੋਕਰ ਨੂੰ ਵੀ ਅੱਗੇ ਕਿਸੇ ਨੇ ਬਿਡਿੰਗ ਪਾਤੀ ਹੈ ਕਿ ਲੋ ਰੇਟ ਤੇ ਚੱਕ ਲਵੇ ਕੋਈ ਹੋਰ ਦੂਜੀ ਕੰਪਨੀ। ਤੇ ਕਹਿੰਦਾ ਆਈ ਲੂਜ਼ ਅ ਕੰਟਰੈਕਟ। ਮੈਂ ਕਿਹਾ ਓ ਮਾਈ ਗॉड। ਤੇ ਭਾਜੀ ਇਹ ਗੱਲ ਹੈ। ਤੇ ਦੂਸਰੀ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਕਿ ਮੈਂ ਨਾ ਵੈਸੇ ਤੇ ਚੱਲਦਾ ਲੌਂਗ ਰੂਟ ਨੂੰ ਆ, ਤੇ ਮੈਂ ਕਿਹਾ ਚਲੋ ਤੇ ਲੋਕਲ ਲੋਡ ਚੱਕ ਲਵਾਂ ਮੈਂ ਕੋਈ, ਜਿਸ ਤਰ੍ਹਾਂ 30 ਮਾਈਲ ਦਾ ਲੋਡ ਸੀ। ਤੇ ਮੈਂ ਚੱਕਿਆ ਟਾਇਰ ਤੋਂ ਲਾਣਾ ਫੰਟਾਨਾ ਸੀ। ਤੇ ਭਾਜੀ ਜਦੋਂ ਉਹਨੇ ਰੇਟ ਕਨਫਰਮੇਸ਼ਨ ਭੇਜਿਆ ਨਾ, ਅੱਜ ਨਾ ਮੈਂ ਹਰ ਵੇਲੇ ਰੀਡ ਕਰਦਾ, ਪਰ ਉਹਨਾਂ ਨੇ ਨਾ ਥੱਲੇ ਲਿਖਿਆ ਸੀ ਨੋ ਡਿਟੈਂਸ਼ਨ ਵਿੱਚ ਕਰਕੇ, ਸਮਰੀ ਦੇ ਵਿੱਚ ਥੱਲੇ ਨੂੰ ਕਰਕੇ, ਤੇ ਜੇ ਪੜਿਆ ਵੀ ਨਾ ਜਾਵੇ। ਤਾਂ ਕਿ ਚਲੋ ਮੈਂ ਨਹੀਂ ਧਿਆਨ ਨਹੀਂ ਕੀਤਾ, ਪਰ ਭਾਜੀ ਮੈਂ ਲੋਡ ਲਾਇਆ ਐਮਾਜ਼ੋਨ ਦਾ। ਤੇ ਮੈਂ 10 ਘੰਟੇ ਬੈਠਿਆ ਤੇ ਮੈਂ ਬ੍ਰੋਕਰ ਨੂੰ ਕਿਹਾ ਮੈਨੂੰ ਡਿਟੈਂਸ਼ਨ ਪੇ ਕਰੋ। ਕਹਿੰਦਾ ਤੂੰ ਰੇਟ ਕਨਫਰਮੇਸ਼ਨ ਪੜ੍ਹੀ ਨਹੀਂ? ਮੈਂ ਕਿਹਾ ਮੈਂ ਪੜ੍ਹੀ ਹੈ ਸਾਰੀ, ਹਰ ਵੇਲੇ ਪੜ੍ਹਦਾ, 12 ਸਾਲ ਤੋਂ ਮੈਂ ਲੋਡ ਚੁੱਕ ਰਿਹਾ ਆਪੇ ਹੀ। ਕਹਿੰਦਾ ਉੱਥੇ ਦੇਖ ਕਿਤੇ ਲਿਖਿਆ ਨੋ ਡਿਟੈਂਸ਼ਨ। ਮੈਂ ਭਾਜੀ ਸਮਰੀ ਦੇ ਵਿੱਚ ਜਾ ਕੇ ਦੇਖਿਆ ਉਹਨੇ ਨੋ ਡਿਟੈਂਸ਼ਨ। ਮੈਂ ਕਿਹਾ ਤੂੰ ਏਦਾਂ ਕਰਕੇ ਕਿਉਂ ਲਿਖਿਆ ਨੋ ਡਿਟੈਂਸ਼ਨ, ਕਿ ਬਈ ਬੰਦਾ ਉਹ ਦੇਖ ਹੀ ਨਾ ਸਕੇ। ਕਹਿੰਦਾ ਦਿਸ ਇਜ਼ ਇਟ, ਆਈ ਕੈਨ ਪੇ, ਦ ਕਸਟਮਰ ਡੋਂਟ ਵਾਂਟ ਟੂ ਪੇ। तो मैं
ਵੀਰਾਂ ਨੂੰ, ਆਪਣੇ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ, ਨੈਕਸਟ ਟਾਈਮ ਸਮਰੀ ਦੇ ਵਿੱਚ ਇਹਨਾਂ ਨੂੰ ਪੜਿਆ ਕਰੋ ਕਿ ਕਿੱਥੇ ਨੋ ਡਿਟੈਂਸ਼ਨ ਇਹਨਾਂ ਨੇ ਲਿਖਿਆ ਹੁੰਦਾ, ਬਿਕਾਜ਼ ਦ ਬ੍ਰੋਕਰ ਨੋਸ ਦੈਟ ਦ Amazon ਡੋਂਟ ਵਾਂਟ ਟੂ ਪੇ ਦ ਡਿਟੈਂਸ਼ਨ, ਸਪੈਸੀਫਿਕ ਲੋਕੇਸ਼ਨ ਹੁੰਦੀ ਹੈ। ਹਾਂ ਚਲੋ, ਧੰਨਵਾਦ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇੱਕ ਰਮਨ ਜੀ, ਆਪਣੇ ਜੈਕ ਸਿੰਘ ਭਾਜੀ ਉਹਨਾਂ ਦੇ ਕਮੈਂਟ ਆ ਫੇਸਬੁੱਕ ਤੇ, ਉਹ ਜਰੂਰ ਪੜਿਓ, ਮੈਨੂੰ ਤਾਂ ਨਹੀਂ ਉਹਦੇ ਬਾਰੇ ਇਨਫੋਰਮੇਸ਼ਨ, ਤੁਸੀਂ ਪੜ੍ਹ ਕੇ ਦੇਖਿਓ। ਉਹ 4800 ਤੇ 2700 ਵਾਲੇ ਤੇ ਹੀ ਉਹਨਾਂ ਨੇ ਕੀਤਾ ਸੀ ਟਿੱਪਣੀ ਹੈ। ਤੇ ਜੀ ਰਮਨ ਜੀ, ਅੱਗੇ ਵਧਦੇ ਆ, ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਆ। ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਲਿਖਤ ਪੜ੍ਹ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਲਿਖਾਈਆਂ ਜਿਹੜੀਆਂ ਉਹ ਜਾਂਦੀਆਂ ਆ, ਕੀ ਇਹ ਨਾਰਮਲ ਬਿਹੇਵੀਅਰ ਆ? ਰੀਜ਼ਨ ਤੇ ਇਹਦੇ ਵਿੱਚ ਇਹ ਵੀ ਆ ਨਾ ਵੀ ਦੂਜੇ ਪਾਸੇ ਵਾਲਾ ਜਦੋਂ ਅਗਲਾ ਬੰਦਾ ਪੜ੍ਹਦਾ ਨਹੀਂ, ਜੋ ਮਰਜ਼ੀ ਅਗਲੇ ਲਿਖੀ ਜਾਣ। ਪ੍ਰੋਬਲਮ ਤਾਂ ਸਾਰੀ ਉੱਥੇ ਆਉਂਦੀ ਹੈ ਨਾ ਜਾ ਕੇ, ਕਿ ਜਦੋਂ ਸਾਨੂੰ ਪਤਾ ਆ ਕਿ ਅਸੀਂ ਔਰ ਮੈਂ ਇਹ 100% 110% ਗਰੰਟੀ ਨਾਲ ਕਹਿਣਾ ਕਿ 80% ਐਟਲੀਸਟ 80 ਤੋਂ ਵੀ ਜ਼ਿਆਦਾ 90% ਬੰਦੇ ਹੋਣਗੇ ਸਾਡੇ ਜਿਹੜੇ ਕਿ ਰੇਟ ਕਾਨ ਨੂੰ ਬਿਲਕੁਲ ਨਹੀਂ ਪੜ੍ਹਦੇ ਹੈਗੇ, ਸਿਰਫ ਤੇ ਸਿਰਫ। ਔਰ ਖਾਸ ਕਰਕੇ ਜਿਹੜੇ ਹੁਣ ਡਿਸਪੈਚਰਸ ਆ, ਸੋ ਕਾਲਡ ਡਿਸਪੈਚਰ, ਚਾਹੇ ਉਹ ਇੰਡੀਆ ਬੈਠੇ ਆ, ਕੋਈ ਘਰੇ ਬੈਠਾ, ਕੋਈ ਕੁਛ ਬੈਠਾ, ਹੈ ਨਾ, ਉਹਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਦੱਸ ਦਿਓ ਕਿ ਬੰਦਾ ਕੋਈ ਹੋਵੇ ਜਿਹੜਾ ਬੰਦਾ ਰੇਟ ਕਾਨ ਪੂਰੀ ਪੜ੍ਹ ਕੇ ਸਿਗਨੇਚਰ ਕਰਦਾ ਆ, ਬਹੁਤ ਕੋਈ ਨਹੀਂ ਕਰਦਾ। ਕਿਹੜਾ ਕੋਈ ਬੰਦਾ ਦੱਸ ਦਿਓ, ਮੈਂ ਕਹਿੰਦਾ 50% ਤੋਂ 60% ਬੰਦੇ ਹੋਣੇ ਜਿਹੜੇ ਬ੍ਰੋਕਰ ਦਾ ਕ੍ਰੈਡਿਟ ਤੱਕ ਨਹੀਂ ਚੈੱਕ ਕਰਦੇ।